ਕਿਸੇ ਵੀ ਤਰੀਕੇ ਦਾ ਕੰਮ ਕਾਲ ਰਿਟਰਨ ਜੇ ਟੇਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਕਹਿੰਦੇ ਭਈ ਪੂਰੇ ਅਮਰੀਕਾ ਦੇ ਵਿੱਚ ਸਭ ਤੋਂ ਐਕਸਪੈਂਸਿਵ ਸਟੇਟ ਹੈਗੀ ਆ ਘਰਾਂ ਦੇ ਮਾਮਲੇ ਦੇ ਵਿੱਚ। ਤੇ ਕੈਲੀਫੋਰਨੀਆ 'ਚ ਜਿਨ ਰਹਿਣਾ ਆ, ਸੈਂਸਸ ਬਿਊਰੋ ਅਮਰੀਕਨ ਕਮਿਊਨਿਟੀ ਦੇ ਸਰਵੇ ਦੇ ਮੁਤਾਬਕ ਉਹਨਾਂ ਦੇ ਰਹਿਣਾ ਬਹੁਤ ਔਖਾ ਆ। ਮੌਰਗੇਜ ਦੀ ਕਾਸਟ ਕੈਲੀਫੋਰਨੀਆ ਦੇ ਵਿੱਚ 2673 ਮੀਡੀਅਨ ਨੇ ਲਿਖੀ ਆ। ਮੈਨੂੰ ਤਾਂ ਲੱਗਦਾ ਬੇ ਏਰੀਏ 'ਚ 8-9 ਹਜ਼ਾਰ ਡਾਲਰ ਲੋਕਾਂ ਦੀਆਂ ਪੇਮੈਂਟਾਂ ਆ। ਤੇ ਕੈਲੀਫੋਰਨੀਆ ਦੇ ਕਮਿਊਨਿਟੀ ਪੋਲ ਨੇ ਫਾਈਂਡ ਆਊਟ ਕੀਤਾ ਵੀ 10 ਵਿੱਚੋਂ 4 ਜਿਹੜੇ ਕੈਲੀਫੋਰਨੀਅਨਸ ਆ ਉਹ ਸੋਚ ਰਿਹਾ ਵੀ ਅਸੀਂ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਜਾਣਾ, ਵੀ ਇਹ ਰਹਿਣ ਦੇ ਲਈ ਬਹੁਤ ਮਹਿੰਗਾ ਹੈਗਾ ਆ। 64% ਕਾਉਂਟੀਜ਼ ਜੋ ਗੋਲਡਨ ਸਟੇਟ ਦੇ ਵਿੱਚ ਹੈਗੀਆਂ ਆ, ਉੱਥੇ ਐਵਰੇਜ ਜਿਹੜੀ ਘਰ ਦੀ ਪ੍ਰਾਈਸ ਆ ਉਹ $4 ਲੱਖ ਦੇ ਕਰੀਬ ਹੈਗੀ ਆ ਐਵਰੇਜ। ਜੇ 64 ਜਿਹੜੀਆਂ ਮੈਜੋਰਟੀ 64% ਕਾਉਂਟੀਜ਼ ਦੀਆਂ। ਸੈਂਟਾ ਕਲਾਰਾ ਕਾਉਂਟੀ 'ਚ ਐਵਰੇਜ ਘਰ ਦੀ ਪ੍ਰਾਈਸ 15,83,000 ਆ। ਸੈਨ ਮਟੇਓ ਦੇ ਵਿੱਚ 15,73,000, ਸੈਨ ਫਰਾਂਸਿਸਕੋ 'ਚ 13,32,000 ਦੇ ਕਰੀਬ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਸਟੇਟ ਆਫ ਕੈਲੀਫੋਰਨੀਆ ਦਾ ਜਿਹੜਾ ਕੀ ਸਿਚੁਏਸ਼ਨ ਹੈਗੀ ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਸਿਟੀ ਨੇ ਨਾਨ ਗਵਰਨਮੈਂਟ ਫਲੈਗਸ ਆ ਉਹਨਾਂ ਨੂੰ ਬੈਨ ਕਰ ਦਿੱਤਾ ਆ। ਉਹਨਾਂ ਨੇ ਕੈਲੀਫੋਰਨੀਆ ਸਿਟੀ ਨੇ ਜਿਹੜਾ ਇਹ ਆਖਿਆ ਆ ਵੀ ਇੱਥੇ ਕਿਸੇ ਵੀ ਤਰੀਕੇ ਦਾ ਕੋਈ ਵੀ ਨਾਨ ਗਵਰਨਮੈਂਟ ਫਲੈਗ ਹੋਊਗਾ ਉਸ ਨੂੰ ਜਿਹੜਾ ਨਹੀਂ ਫਹਿਰਾਇਆ ਜਾਵੇਗਾ। ਹਟਿੰਗਟਨ ਬੀਚ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਹੋਇਆ ਆ। ਸੋ ਕਹਿੰਦੇ ਵੀ ਉੱਥੋਂ ਦੇ ਜਿਹੜੇ ਵੋਟਰਸ ਆ ਉਹਨਾਂ ਨੇ ਇਹ ਵੋਟ ਪਾ ਕੇ ਨਵੀਂ ਅਮੈਂਡਮੈਂਟ ਆ ਇਹ ਕਰ ਦਿੱਤੀ ਆ। ਸੋ ਉੱਥੇ ਚਾਹੇ ਹੁਣ LGBT ਵਾਲਾ ਹੋਵੇ ਜਾਂ ਕੋਈ ਹੋਰ ਫਲੈਗ ਹੋਵੇ, ਉਹਨਾਂ ਨੂੰ ਜਿਹੜਾ ਉੱਥੇ ਨਹੀਂ ਫਹਿਰਾਇਆ ਜਾਵੇਗਾ। ਕਹਿੰਦੇ ਵੀ ਇਸ ਦੇ ਵਿੱਚ ਸਿਟੀ ਦਾ ਫਲੈਗ, ਔਰੇਂਜ ਕਾਉਂਟੀ ਦਾ ਜਿਹਦੇ ਅੰਡਰ ਇਹ ਸ਼ਹਿਰ ਆਉਂਦਾ ਆ, ਕੈਲੀਫੋਰਨੀਆ ਦੇ ਸਟੇਟ ਦਾ ਅਮਰੀਕਨ ਫਲੈਗ, ਤੇ ਕੁਝ ਜਿਹੜੇ ਮਿਲਟਰੀ ਤੇ ਓਲੰਪਿਕ ਫਲੈਗ ਹੀ ਡਿਸਪਲੇ ਜਿਹੜੇ ਉਹ ਕੀਤੇ ਜਾ ਸਕਦੇ ਆ। 33.7% ਵੋਟਰ ਟਰਨਆਊਟ ਸੀ, ਜਿਨ੍ਹਾਂ ਦੇ ਵਿੱਚੋਂ 57.4% ਵੋਟਰਸ ਨੇ ਇਸ ਅਮੈਂਡਮੈਂਟ ਨੂੰ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਆ। ਹੁਣ LGBT ਜਿਹੜੇ ਪ੍ਰਾਈਡ ਫਲੈਗ ਆ, ਜਿਹੜਾ ਰੰਗ ਬਿਰੰਗਾ ਹੁੰਦਾ ਆ, ਉਹਨਾਂ ਦੇ ਜਿਹੜੇ ਮੈਂਬਰਸ ਆ ਕਮਿਊਨਿਟੀ ਦੇ, ਉਹ ਕਹਿੰਦੇ ਵੀ ਇਹ ਹੁਣ ਸਾਨੂੰ ਬੈਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ। ਜੇ ਦੇਖਿਆ ਜਾਵੇ ਤਾਂ ਅਮੈਂਡਮੈਂਟ ਦੇ ਵਿੱਚ ਉਹਨਾਂ ਦੇ ਝੰਡੇ ਦਾ ਕੋਈ ਨਾਮ ਨਹੀਂ ਸੀਗਾ, ਸਿਰਫ ਜਿਹੜੇ ਫਹਿਰਾਏ ਜਾ ਸਕਦੇ ਆ ਉਹਨਾਂ ਦਾ ਹੀ ਮੈਂਸ਼ਨ ਕੀਤਾ ਗਿਆ ਹੈਗਾ ਆ। ਸੋ ਹੁਣ ਉੱਥੇ ਕਈਆਂ ਨੇ ਪਟੀਸ਼ਨ ਜਿਹੜੀ ਆ ਉਹ ਪਾਈ ਆ ਵੀ ਇਸ ਝੰਡੇ ਨੂੰ ਮੁੜ ਦੁਬਾਰਾ ਫਹਿਰਾਉਣ ਦੇ ਲਈ ਜਿਹੜਾ ਆ ਸਿਟੀ ਵਾਲੇ ਆ ਉਹ ਆਗਿਆ ਦੇਣ। ਸੋ ਇਹ ਹੁਣ ਨਵਾਂ ਜਿਹੜਾ ਆ ਉਹ ਮੁੱਦਾ ਉੱਥੇ ਦਾ ਜਿਹੜਾ ਹੁਣ ਬਣ ਗਿਆ। ਹਟਿੰਗਟਨ ਬੀਚ ਦੇ ਵਿੱਚ ਜਿਹੜੀ ਆ ਉਹ ਵੋਟ ਹੋਈ ਸੀ 2021 ਦੇ ਵਿੱਚ ਜੂਨ ਮਹੀਨੇ 'ਚ ਪ੍ਰਾਈਡ ਫਲੈਗ ਨੂੰ ਫਲਾਈ ਕਰਨ ਦੇ ਲਈ, ਜਦ ਉੱਥੇ ਪ੍ਰਾਈਡ ਮੰਥ ਜਿਹੜਾ ਉਹ ਹੁੰਦਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਸ ਸਿਟੀ ਦੇ ਵਿੱਚ ਰੌਲਾ ਰੱਪਾ ਵੀ ਜਿਹੜਾ ਉਹ ਪੈਂਦਾ ਰਿਹਾ ਆ, ਤੇ ਅਟੈਂਸ਼ਨ ਦੇ ਵਿੱਚ ਆਈ ਜਦ COVID-19 ਵਾਲਾ ਜਿਹੜਾ ਨਵਾਂ ਵਿਵਾਦ ਇਹ ਕੈਲੀਫੋਰਨੀਆ ਦੇ ਸ਼ਹਿਰ ਹਟਿੰਗਟਨ ਬੀਚ ਦੇ ਵਿੱਚ ਹੋਇਆ ਆ, ਜਿੱਥੇ ਸਿਰਫ ਕੁਛ ਹੀ ਫਲੈਗਸ ਸ਼ਹਿਰ ਦੇ, ਸਿਟੀ ਦੇ, ਕਾਉਂਟੀ ਦੇ, ਸੂਬੇ ਦੇ ਤੇ ਮੁਲਕ ਦੇ ਹੀ ਲਹਿਰਾਏ ਜਾ ਸਕਦੇ ਆ, ਬਾਕੀਆਂ ਨੂੰ ਬੈਨ ਕੀਤਾ ਗਿਆ ਹੈ। ਅਗਲੀ ਖਬਰ ਵੱਲ ਚਲੀਏ ਤੇ ਪ੍ਰੋਪੋਜੀਸ਼ਨ 1 ਜੋ ਉਹਦੇ ਆਪੋਜੀਸ਼ਨ ਦੇ ਵਿੱਚ ਸੀ, ਉਹਨਾਂ ਨੇ ਆਪਣੀ ਹਾਰ ਮੰਨ ਲਈ ਆ। ਹਾਲਾਂਕਿ 1.5 ਮਿਲੀਅਨ ਦੇ ਕਰੀਬ ਜਿਹੜੀਆਂ ਵੋਟਸ ਆ ਉਹ ਕਾਊਂਟ ਹੋਣੀਆਂ ਤੇ ਬੜੀ ਹੀ ਥਿਨ ਮਾਰਜਨ ਦੇ ਨਾਲ ਜੋ ਪ੍ਰੋਪੋਜੀਸ਼ਨ 1 ਆ ਉਹ ਜਿੱਤ ਰਹੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਬਹੁਤ ਵੱਡਾ ਅਮਾਊਂਟ ਕੈਂਪੇਨ ਦੇ ਉੱਤੇ ਜਿਹੜਾ ਸਪੈਂਡ ਕੀਤਾ ਸੀ। ਇਸ ਪ੍ਰੋਪੋਜੀਸ਼ਨ ਦੇ ਮੁਤਾਬਕ ਡਰੱਗ ਐਡਿਕਸ਼ਨ ਵਾਲੇ ਲੋਕ, ਉਹਨਾਂ ਲਈ ਟ੍ਰੀਟਮੈਂਟ ਹੋਊਗੀ। ਹੋਮਲੈਸਨੈਸ ਨੂੰ ਲੈ ਕੇ ਉਹਨਾਂ ਦੇ ਲਈ ਘਰ ਬਣਾਉਣੇ ਜਾਂ ਮੋਟਰਸ ਨੂੰ ਕਨਵਰਟ ਕਰਨਾ। ਸੋ ਇਹ ਕਾਫੀ ਵੱਡਾ ਜਿਹੜਾ ਬੌਂਡ ਸੀਗਾ
ਜੋ ਆਉਣ ਵਾਲੇ ਸਮੇਂ ਦੇ ਵਿੱਚ ਵਰਤਿਆ ਜਾਊਗਾ। $6.4 ਬਿਲੀਅਨ ਦਾ ਬੌਂਡ ਹੈ। 10,000 ਦੇ ਕਰੀਬ ਟ੍ਰੀਟਮੈਂਟ ਤੇ ਹਾਊਸਿੰਗ ਬੈਡਸ ਇਹ ਬਣਾਏ ਜਾਣਗੇ। ਸੋ ਹਜੇ ਪਰ 1.5 ਮਿਲੀਅਨ ਵੋਟਸ ਕਾਊਂਟ ਹੋਣੀਆਂ ਆ, ਪਰ ਜੋ ਇਸ ਗਰੁੱਪ ਦੇ ਆਪੋਜੀਸ਼ਨ ਸੀ ਉਹ ਕਹਿੰਦੇ ਵੀ ਮਾਰਜਨ ਲੱਗਦਾ ਨਹੀਂ ਵੀ ਅਸੀਂ ਇਸ ਨੂੰ ਤੋੜ ਸਕਾਂਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਦ ਡਰਾਊਟ ਸੀਗਾ, ਬਹੁਤ ਸਾਰੇ ਅਜਿਹੀਆਂ ਰੈਗੂਲੇਸ਼ਨਸ ਤੇ ਆਰਡੀਨੈਂਸਿਸ ਪਾਸ ਕੀਤੇ ਗਏ ਸੀ, ਜਿਸ ਵਿੱਚ ਪਾਣੀ ਦੀ ਸਹੀ ਵਰਤੋਂ ਵੱਲ ਨੂੰ ਇਸ਼ਾਰੇ ਕੀਤੇ ਗਏ ਸੀ ਤੇ ਜਾਂ ਫਿਰ ਇਹ ਕਿਹਾ ਗਿਆ ਸੀ ਸ਼ਹਿਰਾਂ ਨੂੰ ਵੀ ਤੁਸੀਂ ਪਾਣੀ ਜਿਹੜਾ ਆ ਐਫੀਸ਼ੀਐਂਟਲੀ ਵਰਤੋ, ਵੀ ਖਰਾਬ ਜਿਹੜਾ ਉਹ ਘੱਟ ਹੋਵੇ, ਚਾਹੇ ਡਰਾਊਟ ਹੈਗਾ ਆ ਚਾਹੇ ਨਹੀਂ। ਪਰ ਹੁਣ ਇਸੇ ਦੇ ਵਿੱਚ ਕੈਲੀਫੋਰਨੀਆ ਨੇ ਆਪਣੇ ਉਹੀ ਨਵੇਂ ਵਾਟਰ ਕੰਜ਼ਰਵੇਸ਼ਨ ਰੂਲਸ ਦੇ ਵਿੱਚ ਥੋੜੀ ਸ਼ਹਿਰਾਂ ਨੂੰ ਰਿਲੈਕਸੇਸ਼ਨ ਦੇ ਦਿੱਤੀ ਆ, ਵੀ ਵਾਟਰ ਕੰਜ਼ਰਵੇਸ਼ਨ ਦੇ ਜਿਹੜੇ ਟੀਚਿਆਂ ਨੂੰ ਉਹਨਾਂ ਦੇ ਲਈ ਥੋੜੀ ਢਿੱਲ ਮਿਲੀ ਹੈਗੀ ਆ। ਸੋ ਕਈ ਕ੍ਰਿਟਿਕਸ ਨੇ ਇਹ ਜਿਹੜੇ ਵਾਟਰ ਕੰਜ਼ਰਵੇਸ਼ਨ ਰੂਲਸ ਆ, ਖਾਸ ਕਰਕੇ ਅਰਬਨ ਵਾਟਰ ਯੂਜ਼ ਨੂੰ ਦੇਖਦੇ ਹੋਏ ਵੀ ਉਸ ਦੇ ਰਿਸਪੌਂਸ ਦੇ ਵਿੱਚ ਇਹ ਗੱਲ ਕੀਤੀ ਆ। ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਬੇ ਏਰੀਏ ਦੀਆਂ ਵਾਟਰ ਏਜੰਸੀਜ਼ ਆ, ਉਹ ਕਹਿੰਦੇ ਵੀ ਐਫੀਸ਼ੀਐਂਸੀ ਦੇ ਲਈ ਇਹ ਜਾਣੀਆਂ ਜਾਂਦੀਆਂ ਸੀਗੀਆਂ, ਪਰ ਹੁਣ ਉਹਨਾਂ ਨੂੰ 2035 ਤੱਕ ਇਸ ਤੋਂ ਵੱਧ ਜਿਹੜੀਆਂ ਕੱਟਸ ਆ ਉਹ ਨਹੀਂ ਕਰਨੀਆਂ ਪੈਣਗੀਆਂ, ਵੀ ਜਿੰਨਾ ਉਹਨਾਂ ਨੂੰ ਕਿਹਾ ਆ ਵੀ ਉਹੀ ਜਾਂ ਜਿੰਨਾ ਵਰਤ ਰਹੇ ਆ ਵੀ ਓਨਾ ਹੀ ਵਰਤੋ, ਇਸ ਤੋਂ ਐਫੀਸ਼ੀਐਂਟ ਹੋਣ ਦੀ ਜਿਹੜਾ ਉਹ ਲੋੜ ਨਹੀਂ ਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਸੈਂਟਰਲ ਵੈਲੀ, ਸਦਰਨ ਕੈਲੀਫੋਰਨੀਆ ਦੇ ਨਾਲ-ਨਾਲ ਜਿਹੜੇ ਹੋਰ ਸ਼ਹਿਰਾਂ ਦੇ ਦਰਮਿਆਨ ਇਹ ਜਿਹੜਾ ਰੇੜਕਾ ਹਮੇਸ਼ਾ ਪਿਆ ਰਹਿੰਦਾ ਆ ਵੀ ਪਾਣੀ ਕੌਣ ਘੱਟ ਵਰਤੇ। ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕ ਅਕਸਰ ਫਾਰਮਰਸ ਦੇ ਉੱਤੇ ਸਵਾਲ ਕਰਦੇ ਰਹਿੰਦੇ ਆ ਵੀ ਇਹ ਪਾਣੀ ਜਿਹੜਾ ਉਹ ਜ਼ਿਆਦਾ ਵੇਸਟ ਕਰਦੇ ਆ। ਬਹੁਤ ਸਾਰੇ ਲੋਕ ਇਹ ਭੁੱਲ ਜਾਂਦੇ ਵੀ ਇਸੇ ਪਾਣੀ ਦੇ ਨਾਲ ਹੀ ਜਿਹੜਾ ਆਪਣਾ ਰੋਟੀ ਆ ਉਹ ਪੈਦਾ ਕੀਤੀ ਜਾਂਦੀ। ਜੇ ਇਹ ਨਾ ਵਰਤਾਂਗੇ ਤਾਂ ਖਾਣਾ ਜਿਹੜਾ ਉੱਥੇ ਕੀ ਆ। ਸੋ ਇਹ ਕਾਨੂੰਨ ਦੇ ਵਿੱਚ ਹੁਣ ਕੁਝ ਵੱਡੇ ਸ਼ਹਿਰਾਂ ਨੂੰ, ਬੇ ਏਰੀਏ ਦੇ ਨੂੰ ਰਾਹਤ ਜਿਹੜੀ ਉਹ ਦਿੱਤੀ ਗਈ ਆ, ਜਿਨ੍ਹਾਂ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਵੀ ਹੁਣ ਤੁਹਾਨੂੰ ਹੋਰ ਪਾਣੀ ਕੱਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਯੂਐਸ ਦੇ ਕੁਝ ਲਾ ਮੇਕਰਸ ਆ, ਉਹਨਾਂ ਨੇ ਗ੍ਰੀਨ ਕਾਰਡ ਦਾ ਜੋ ਬੈਕਲੌਗ ਆ ਉਸ ਨੂੰ ਲੈ ਕੇ ਇੱਕ ਵੱਡੀ ਸਬਮਿਟ ਕੀਤੀ ਸੀ ਪਿਛਲੇ ਸੋਮਵਾਰ ਨੂੰ, ਕੱਲ ਜਾਣੀ ਕਿ ਉਹਦੇ ਵਿੱਚ ਕਾਂਗਰਸਮੈਨ ਐਰਿਕ ਸਵੈਲਵੈਲ ਵੀ ਸੀਗੇ ਤੇ ਰੋ ਖੰਨਾ ਵੀ ਸੀ। ਐਰਿਕ ਸਵੈਲਵੈਲ ਜੋ ਬੇ ਏਰੀਆ ਤੋਂ ਆ, ਉਹਨਾਂ ਨੇ ਕਿਹਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਆ 40% ਦੇ ਕਰੀਬ ਉਹ ਲੋਕ ਆ ਜਿਹੜੇ ਅਮਰੀਕਾ ਤੋਂ ਬਾਹਰ ਦੇ ਬੋਰਨ ਹੈਗੇ ਆ। ਇਸ ਵੇਲੇ ਦੀ H1B ਵੀਜ਼ਾ ਦੀ ਇਹ ਸਿਚੁਏਸ਼ਨ ਆ, ਕਹਿੰਦੇ ਵੀ 20 ਸਾਲ ਤੋਂ ਲੈ ਕੇ 70 ਸਾਲ ਤਾਈਂ ਜੋ ਇੰਡੀਅਨ ਇਮੀਗ੍ਰੈਂਟਸ ਆ ਉਹਨਾਂ ਨੂੰ ਗ੍ਰੀਨ ਕਾਰਡ ਲੈਣ ਦੇ ਵਿੱਚ ਲੱਗ ਜਾਵੇਗਾ। ਕਾਂਗਰਸਮੈਨ ਰੋ ਖੰਨਾ ਕੋ-ਚੇਅਰ ਹੈਗਾ ਕਾਂਗਰੈਸ਼ਨਲ ਇੰਡੀਆ ਕਾਕਸ ਦਾ ਵੀ, ਤੇ ਉਹਨਾਂ ਨੇ ਕਿਹਾ ਵੀ ਸਿਲੀਕਨ ਵੈਲੀ ਦੇ ਵਿੱਚ ਇਮੀਗ੍ਰੈਂਟਸ ਦਾ ਬਹੁਤ ਵੱਡਾ ਯੋਗਦਾਨ ਆ। ਜੋ ਇਮੀਗ੍ਰੈਂਟਸ ਮੋਸਟਲੀ ਇੰਡੀਆ, ਚਾਈਨਾ, ਏਸ਼ੀਆ, ਮਿਡਲ ਈਸਟ, ਯੂਰਪ ਤੋਂ ਆਉਂਦੇ ਹੈਗੇ ਆ, ਤੇ ਉਹਨਾਂ ਨੇ ਵੀ ਇਹ ਕਿਹਾ ਆ ਵੀ ਈਗਲ ਐਕਟ ਕਰਕੇ ਇੱਕ ਉਹ ਬਿੱਲ ਲੈ ਕੇ ਆ ਰਹੇ ਆ, ਜਿਹਦੇ ਨਾਲ ਜੋ ਕੈਪ ਆ ਕਿਸ ਕੰਟਰੀ ਦੇ ਕਿੰਨੇ ਕਿੰਨੇ ਹੋ ਸਕਦੇ ਆ, ਉਹ ਕੈਪ ਜਿਹੜੀ ਆ ਚੱਕ ਦੇਣੀ ਚਾਹੀਦੀ ਆ। ਸੋ ਕਹਿੰਦੇ ਵੀ ਅਮਰੀਕਨ ਵਰਕਰਸ ਨੂੰ ਜੋ H1 ਵੀਜ਼ੇ ਤੇ ਆ ਰਹੇ ਆ ਉਹਨਾਂ ਨੂੰ ਇਹ ਹਰਟ ਕਰ ਰਿਹਾ। ਜਿਹੜੇ ਸਟੂਡੈਂਟਸ ਨੂੰ ਇੱਥੇ ਆਪਾਂ ਟੀਚ ਕਰਦੇ ਆ, ਇੱਥੋਂ ਮਾਸਟਰਸ ਡਿਗਰੀ ਲੈਂਦੇ ਆ, ਸਟੈਮ ਦੀ ਸਟੱਡੀ ਕਰਦੇ, ਉਹਨਾਂ ਦੇ ਨਾਮ ਵੀ ਜਿਹੜੇ ਆ ਇਸ ਜੋ H1B ਵੀਜ਼ਾ ਲੋਟਰੀ ਹੁੰਦੀ ਉਹ 'ਚ ਪਿਕ ਨਹੀਂ ਹੁੰਦੇ, ਤੇ ਉਹਨਾਂ ਨੂੰ ਇੰਨਾ ਸਮਾਂ ਜਿਹੜਾ ਜੇ ਪਿਕ ਹੋ ਜਾਂਦਾ ਗ੍ਰੀਨ ਕਾਰਡ ਲੈਣ ਦੇ ਲਈ ਲੱਗਦਾ ਹੈਗਾ। ਸੋ ਇਹਦੇ ਵਿੱਚ ਆਪਾਂ ਲੋਕਾਂ ਨੂੰ ਜਿਹੜੇ ਇੰਟੈਲੀਜੈਂਟ ਲੋਕ ਆ ਉਹਨਾਂ ਨੂੰ ਲੂਜ਼ ਵੀ ਕਰ ਰਹੇ ਹੈਗੇ ਆ। ਕਹਿੰਦੇ ਵੀ ਇੱਕ ਅਮਰੀਕਨ ਕਾਂਗਰਸਮੈਨ ਸ਼੍ਰੀ ਥਾਨੇਦਾਰ ਕਰਕੇ ਆ, ਉਹਨਾਂ ਨੇ ਕਿਹਾ ਅਮਰੀਕਨ ਇਮੀਗ੍ਰੇਸ਼ਨ ਇਸ ਟਾਈਮ ਦੇ ਉੱਤੇ ਬ੍ਰੋਕਨ ਹੈਗਾ ਆ। ਕਹਿੰਦੇ ਵੀ ਜਦੋਂ ਵੀ ਮੈਂ ਕਿਸੇ CEO ਨੂੰ ਮਿਲਦਾ ਹੈਗਾ ਆ, ਉਹ ਕਹਿੰਦੇ ਆ ਵੀ ਸਕੇਲਡ ਵਰਕਫੋਰਸ ਨੂੰ ਲੱਭਣਾ ਬੜਾ ਔਖਾ ਹੈਗਾ, ਤੇ ਅਸੀਂ ਬਹੁਤ ਸਾਰੇ ਜਿਹੜੇ ਆਪਣੇ ਇੰਪਲਾਈਜ਼ ਆ ਉਹ ਆਸਟ੍ਰੇਲੀਆ ਤੇ ਕੈਨੇਡਾ ਨੂੰ ਲੂਜ਼ ਕਰ ਰਹੇ ਹੈਗੇ ਆ। ਜੀ। ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰਸ ਕਈ ਵਾਰੀ ਹੈਰਾਨ ਕਰਨ ਵਾਲੇ ਜਿਹੜੇ ਬਿੱਲਸ ਆ ਉਹ ਲੈ ਕੇ ਆਉਂਦੇ ਰਹਿੰਦੇ ਆ। ਹੁਣ ਇੱਕ ਹੋਰ ਅਜਿਹਾ ਹੀ ਇੱਕ ਬਿੱਲ ਕਹਿ ਲਓ ਵੀ ਚਰਚਾ ਦੇ ਵਿੱਚ ਆਇਆ ਆ, AB 2031। ਇਹ ਬਿੱਲ ਅਸੈਂਬਲੀ ਮੈਂਬਰ ਰੈਜੀ ਜੋਨਸ ਉਹਨਾਂ ਦੇ ਦੁਆਰਾ ਲਿਆਂਦਾ ਗਿਆ ਆ। ਇਸ ਬਿੱਲ ਦੇ ਤਹਿਤ ਜਿਹੜੇ ਇਲੀਗਲ ਇਮੀਗ੍ਰੈਂਟਸ ਆ, ਜਿਹੜੇ ਕਨਵਿਕਟ ਹੋ ਚੁੱਕੇ ਆ ਸੀਰੀਅਸ ਤੇ ਵਾਇਲੈਂਟ ਕ੍ਰਾਈਮਸ ਦੇ ਲਈ, ਉਹਨਾਂ ਨੂੰ ਕਹਿੰਦੇ ਫ੍ਰੀ ਦੇ ਵਿੱਚ ਲੀਗਲ ਅਸਿਸਟੈਂਸ ਪ੍ਰੋਵਾਈਡ ਕੀਤੀ ਜਾਊਗੀ ਇਸ ਬਿੱਲ ਦੇ ਤਹਿਤ, ਤਾਂ ਜੋ ਡੈਪੂਟੇਸ਼ਨ ਤੋਂ ਉਹ ਬਚ ਸਕਣ। ਤੇ ਇਹ ਖਰਚਾ ਕਿੰਨੇ ਝੱਲਣਾ ਆ? ਆਪਾਂ
ਆਮ ਲੋਕਾਂ ਨੇ। ਇਸ ਦੇ ਬਾਰੇ ਜਦ ਐਕਸ ਦੇ ਉੱਤੇ ਹੁਣ ਰੌਲਾ ਪਿਆ ਤਾਂ ਇਹ ਹੁਣ ਨਵੀਂ ਜਿਹੜੀ ਚਰਚਾ ਆ ਉਹ ਛਿੜ ਚੁੱਕੀ ਹੈਗੀ ਆ। ਰਿਪਰੈਜ਼ੈਂਟੇਸ਼ਨ ਇਕੁਇਟੀ ਪ੍ਰੋਟੈਕਸ਼ਨਸ ਫਾਰ ਆਲ ਇਮੀਗ੍ਰੈਂਟਸ ਐਕਟ ਇਹ ਜਿਹੜਾ ਲਿਆਂਦਾ ਗਿਆ ਸੀਗਾ ਡੈਮੋਕ੍ਰੇਟ ਅਸੈਂਬਲੀਮੈਨ ਰੈਜੀ ਜੋਨ ਸੋਇਰ ਆ ਉਹਨਾਂ ਦੇ ਦੁਆਰਾ ਪਿਛਲੇ ਮਹੀਨੇ, ਤੇ ਕਹਿੰਦੇ ਵੀ ਇਸ ਦੇ ਤਹਿਤ ਬਹੁਤ ਸਾਰੇ ਜਿਹੜੀਆਂ ਗ੍ਰਾਂਟ ਫੰਡਸ ਆ ਉਹਨਾਂ ਤੋਂ ਰਿਸਟ੍ਰਿਕਸ਼ਨ ਹਟਾ ਦਿੱਤੀਆਂ ਜਾਣਗੀਆਂ ਤਾਂ ਜੋ ਇਮੀਗ੍ਰੇਸ਼ਨ ਰਿਲੇਟਡ ਲੀਗਲ ਸਰਵਿਸਿਜ਼ ਜਿਹੜੇ ਕ੍ਰਿਮੀਨਲ ਲੋਕ ਆ, ਵਾਇਲੈਂਟ ਤੇ ਸੀਰੀਅਸ ਫੈਲਨੀਜ਼ ਵਾਲੇ ਆ, ਉਹਨਾਂ ਨੂੰ ਵੀ ਜਿਹੜੀ ਉਹ ਦਿੱਤੀ ਜਾਊਗੀ। ਹੁਣ ਵਾਦ ਵਿਵਾਦ ਹੋਣ ਤੋਂ ਬਾਅਦ ਦੇ ਵਿੱਚ ਇਸ ਦਾ ਕਾਫੀ ਜ਼ਿਆਦਾ ਬੈਕਲੈਸ਼ ਜਿਹੜੀ ਆ ਉਹ ਝੱਲਣੀ ਪਈ ਆ। ਈਲਨ ਮਸਕ ਨੇ ਵੀ ਇਸ ਨੂੰ ਟਵੀਟ ਕਰਕੇ ਮੂਹਰੇ ਲਿਆਂਦਾ, ਜਿਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਜਿਹੜੀ ਉਹ ਛਿੜੀ ਆ। ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਕੇਟ ਸੈਂਚਜ਼ ਨੇ ਕਿਹਾ ਆ ਵੀ ਇਸ ਨੂੰ ਹੁਣ ਹਾਲ ਦੀ ਘੜੀ ਸ਼ੈਲਵ ਕੀਤਾ ਜਾ ਰਿਹਾ ਆ, ਪਰ ਕਹਿੰਦੀ ਵੀ ਮੈਂ ਅਜਿਹਾ ਹੈਰਾਨ ਕੁਨ ਕਰਨ ਵਾਲਾ ਜਿਹੜਾ ਬਿੱਲ ਆ ਆਪਣੀ ਜ਼ਿੰਦਗੀ 'ਚ ਪਹਿਲਾਂ ਕਦੀ ਵੀ ਇੱਥੇ ਨਹੀਂ ਸੀ ਜਿਹੜਾ ਉਹ ਪੜ੍ਹਿਆ। ਤੇ ਕਹਿੰਦੇ ਵੀ ਜੇ ਇਮਾਨਦਾਰੀ ਨਾਲ ਦੱਸੀਏ ਤਾਂ ਕੈਲੀਫੋਰਨੀਆ ਦੇ ਵੋਟਰਸ ਦੇ ਨਾਲ ਤਾਂ ਇਹ ਧੋਖਾ ਹੀ ਆ ਤੇ ਟਰਾਂਸਪੇਰੈਂਸੀ ਦੀ ਜਿਹੜੀ ਉਹ ਜ਼ਰੂਰਤ ਆ। ਹਾਰਡ ਅਰਨਡ ਟੈਕਸ ਪੇਅਰ ਮਨੀ ਇਸ ਤਰੀਕੇ ਦੇ ਨਾਲ ਕੀ ਤੁਸੀਂ ਵਾਇਲੈਂਟ ਕ੍ਰਿਮੀਨਲਸ ਦੇ ਉੱਤੇ ਕਰੋਗੇ? ਕੱਲਾ ਉਹੀ ਨਹੀਂ ਜਿਹੜੇ ਕਹਿੰਦੇ ਵੀ ਇਲੀਗਲ ਇਮੀਗ੍ਰੈਂਟ ਆ ਤੇ ਉੱਤੋਂ ਉਹਨਾਂ ਨੇ ਵਾਇਲੈਂਟ ਕ੍ਰਾਈਮ ਕੀਤਾ ਹੋਵੇ, ਉਹਨਾਂ ਨੂੰ ਡੈਪੋਟੇਸ਼ਨ ਤੋਂ ਬਚਾਉਣ ਦੇ ਲਈ ਲੋਕਾਂ ਦੀ ਮਨੀ ਦੇ ਨਾਲ ਸਹਾਇਤਾ ਕੀਤੀ ਜਾਊਗੀ। ਇਹ ਕਿੱਥੇ ਦੀ ਜਿਹੜੀ ਇਹ ਗੱਲ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਅਜਿਹੇ ਕੁਝ ਜਿਹੜੇ ਬਿਲਸ ਆ ਉਹ ਦੁਬਾਰਾ ਕੈਲੀਫੋਰਨੀਆ 'ਚ ਚਰਚਾ 'ਚ ਆਏ ਨੇ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਜਦੋਂ ਅੱਜ ਪੁੱਛਿਆ ਗਿਆ ਵੀ ਭਾਈ ਤੁਸੀਂ ਤਾਂ ਕਹਿ ਰਹੇ ਇਨਫਲੇਸ਼ਨ ਜਿਹੜੀ ਆ ਉਹ ਘਟਦੀ ਜਾ ਰਹੀ ਆ, ਪਰ ਬ੍ਰੈਡ ਬਟਰ ਤੇ ਚਿਕਨ ਦੀਆਂ ਜਿਹੜੀਆਂ ਕੀਮਤਾਂ ਆ ਉਹ ਤਾਂ ਅੱਗੇ ਪਿਛਲੇ ਮਹੀਨੇ ਨਾਲੋਂ ਵੀ ਉੱਪਰ ਵੱਧ ਗਈਆਂ ਤੇ ਉਹਨਾਂ ਨੇ ਕਾਫੀ ਜਿਹੜਾ ਸਰਪ੍ਰਾਈਜ਼ ਫੀਲ ਕੀਤਾ। 0.4% ਤੇ ਇਨਫਲੇਸ਼ਨ ਵਧੀ ਆ ਫਰਵਰੀ ਚ ਮੰਥਲੀ। ਜੇ ਪਿਛਲੇ ਸਾਲ ਨਾਲੋਂ ਕੰਪੇਅਰ ਕਰੋ, ਇਹ ਬੜੇ ਚਲਾਕ ਤਰੀਕੇ ਦੇ ਨਾਲ ਜਿਹੜੀ ਹੈ ਇਨਫਲੇਸ਼ਨ ਨੂੰ ਕਾਊਂਟ ਕਰਦੇ ਆ। ਆਪਾਂ ਰਾਜਕਨਵੀਰ ਸਿੰਘ ਹੋਣੀ ਪਿਛਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਵੀ ਜਦੋਂ ਕਰੋਨਾ ਵਾਇਰਸ ਤੋਂ ਪਹਿਲਾਂ ਕੀ ਰੇਟ ਸੀ ਤਾਂ ਹੁਣ ਕੀ ਆ ਚੀਜ਼ਾਂ ਦੇ, ਉਹ ਨਹੀਂ ਕੰਪੇਅਰ ਕਰਦੇ ਸਿਰਫ ਪਿਛਲੇ ਮਹੀਨੇ ਦੇ ਨਾਲ ਜਾਂ ਪਿਛਲੇ ਸਾਲ ਦੇ ਵਿੱਚ ਉਸ ਮਹੀਨੇ ਦੇ ਨਾਲ, ਤਾਂ ਕਿ ਜਿਹੜਾ ਹੈ ਲੋਕ ਭੁਲੇਖੇ ਦੇ ਵਿੱਚ ਰਹਿਣ। ਹਰ ਇੱਕ ਘਰ ਦੇ ਵਿੱਚ ਗੈਸ, ਮਿਲਕ, ਐਗਜ਼, ਅਪਲਾਇੰਸ ਜੋ ਆ ਉਹ ਚੀਜ਼ਾਂ ਮੇਨ ਹੁੰਦੀਆਂ ਆ ਜੋ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਜਿਹੜਾ ਦਾਣਾ ਪਾਣੀ ਚੱਲਦਾ ਵੀ ਕਿੱਦਾਂ ਅਫੋਰਡ ਕਰਨਾ ਹੈ, ਤੇ ਉਹ ਹਜੇ ਵੀ ਬਹੁਤ ਜ਼ਿਆਦਾ ਜਿਹੜਾ ਹਾਈ ਹੈਗਾ ਆ। ਤੇ ਪਰ ਜਿਹੜਾ ਵਾਈਟ ਹਾਊਸ ਦਾ ਐਡਮਿਨਿਸਟ੍ਰੇਸ਼ਨ ਆ ਉਹ ਇਹ ਕਹਿ ਰਿਹਾ ਕਿ ਨਹੀਂ ਅਸੀਂ ਇਨਫਲੇਸ਼ਨ ਨੂੰ ਥੱਲੇ ਲਿਆ ਰਹੇ ਹਾਂ, ਪਰ ਆਮ ਲੋਕ ਕਹਿ ਰਹੇ ਆ ਕਿ ਨਹੀਂ ਸਾਨੂੰ ਨਹੀਂ ਲੱਗ ਰਿਹਾ ਕਿ ਇਹ ਜਿਹੜੀਆਂ ਕੀਮਤਾਂ ਆ ਉਹ ਥੱਲੇ ਗਈਆਂ ਨੇ। ਜੀ 3.2% ਓਵਰਆਲ ਫੇਰ ਜਿਹੜੀ ਉਹ ਵਧੀ ਆ। ਜਿਹੜੇ ਕੋਰ ਇੰਡੈਕਸ ਮਿਲਦਾ ਸ਼ਾਇਦ ਉਸ ਤੋਂ ਵੀ ਵੱਧ ਜਿਹੜਾ ਉਹ ਹੋਇਆ ਆ। ਦੇਖੋ ਪਿਛਲੇ 2 ਕੁ ਮਹੀਨੇ ਇਦਾਂ ਦੀਆਂ ਰਿਪੋਰਟਸ ਆਉਂਦੀਆਂ ਰਹੀਆਂ ਹਰਜੋਤ ਸਿੰਘ ਜੀ ਵੀ ਇਨਫਲੇਸ਼ਨ ਕਾਬੂ 'ਚ ਆ, ਸੌਫਟ ਲੈਂਡਿੰਗ ਹੋ ਰਹੀ ਆ। ਸੋ ਇਕੋਨਮੀ ਇੱਕ ਅਜਿਹੀ ਚੀਜ਼ ਆ ਜਿਹੜੀ ਹਰ ਹਫਤੇ ਹਰ ਮਹੀਨੇ ਇਸ ਹਿਸਾਬ ਦੇ ਨਾਲ ਜਿਹੜੀ ਉਹ ਬਦਲ ਰਹੀ ਆ। ਖਾਸ ਕਰਕੇ ਆਪਾਂ ਜਦੋਂ ਹੁਣ ਇਹ ਗੱਲ ਚਰਚਾ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇੱਕ ਵਾਰੀ ਫੇਰ ਇਨਫਲੇਸ਼ਨ ਦੀ ਮਾਰ ਜਿਹੜੀ ਉਹ ਦੇਖਣ ਨੂੰ ਮਿਲੀ ਆ। ਪਿਛਲੇ ਮਹੀਨੇ ਦੇ ਮੁਕਾਬਲੇ ਹਰਜੋਤ ਸਿੰਘ ਜੀ ਫਰੈਜ਼ਨੋ ਕਾਉਂਟੀ 'ਚ 30-30, 40-40 ਸੈਂਟ ਗੈਸ ਦੀਆਂ ਪ੍ਰਾਈਸਾਂ ਅਚਨਚੇਤੇ ਜਿਹੜੀਆਂ ਉਹ ਵਧੀਆਂ ਨਜ਼ਰ ਆਈਆਂ ਆ। ਇਹ ਹੋਰ ਥਾਵਾਂ ਦੇ ਉੱਤੇ ਵੀ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲਿਆ ਹੋਣਾ ਆ। ਸੋ ਅਚਨਚੇਤੇ ਜਦੋਂ ਮੁੱਢਲੀ ਚੀਜ਼ ਜਦੋਂ ਮਹਿੰਗੀ ਹੋਣੀ ਆ ਤਾਂ ਫਿਰ ਸਾਰੀਆਂ ਚੀਜ਼ਾਂ ਤਾਂ ਨੂੰ ਹੀ ਜਿਹੜੀਆਂ ਹੋ ਜਾਣੀਆਂ ਆ। ਸੋ ਅਨਇੰਪਲੋਇਮੈਂਟ ਦੀ ਦਰ ਉਹ ਹੈ ਤਾਂ 4% ਤੋਂ ਥੱਲੇ 3.5 3.6 ਇੱਥੇ ਕਿਤੇ ਜਿਹੜੀ ਉਹ ਤੁਰੀ ਫਿਰਦੀ ਆ, ਪਰ ਇਨਫਲੇਸ਼ਨ ਫੇਰ ਪਿਛਲੇ ਸਾਲ ਦੇ ਮੁਕਾਬਲੇ ਹੁਣ ਵੀ 3% 4% ਦੇ ਦਰਮਿਆਨ ਇਹ ਚੱਲ ਰਿਹਾ। ਸਟੇਟ ਆਫ ਯੂਨੀਅਨ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਬਹੁਤ ਸਟ੍ਰੈਸ ਪਾਇਆ ਸੀਗਾ ਵੀ ਮੈਂ ਇਨਫਲੇਸ਼ਨ ਨੂੰ ਜਿਹੜਾ ਆ ਉਹ ਕਾਬੂ ਕਰਨ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਬਾਇਡਨੋਮਿਕਸ ਕਰਕੇ ਸਪੈਸ਼ਲ ਟਰਮ ਉਹਨਾਂ ਨੇ ਲਿਆਂਦਾ ਸੀਗਾ, ਪਰ ਉਹ ਸਾਰੀਆਂ ਚੀਜ਼ਾਂ ਹਾਲ ਦੀ ਘੜੀ ਜਿਉਂ-ਜਿਉਂ ਇਲੈਕਸ਼ਨਾਂ ਦੇ ਆਪਾਂ ਲਾਗੇ ਨੂੰ ਜਾ ਰਹੇ ਹਾਂ ਇੱਕ ਵਾਰੀ ਫੇਰ ਜੇਬਾਂ ਨੂੰ ਸੇਕ ਲੱਗਣਾ ਸ਼ੁਰੂ ਹੋ ਰਿਹਾ ਹੈਗਾ ਆ। ਬਹੁਤ ਵਾਰ ਆਪਣੇ ਲੋਕ ਵੀ ਕਹਿ ਦਿੰਦੇ ਦੇਖੋ ਜੀ ਜਿਹੜੇ ਗੋਰੇ 18 ਸਾਲਾਂ ਦੇ ਨਿਆਣੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਕਹਿੰਦੇ ਭੱਜ ਜਾ ਹੁਣ। ਪਰ ਅੱਜ ਜਿਹੜੇ ਸਰਵੇ ਆਏ ਆ ਗਾਰਡੀਅਨ ਮੈਗਜ਼ੀਨ ਦੇ ਦੌਰਾਨ ਕਹਿੰਦੇ ਵੀ 50% ਯੂਐਸ ਦੇ ਜਿਹੜੇ ਪੇਰੈਂਟਸ ਆ ਉਹ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਆ ਅਡਲਟ ਚਿਲਡਰਨ 50%।
ਸੋ ਇਹ ਬਹੁਤ ਵੱਡਾ ਜਿਹੜਾ ਨੰਬਰ ਹੈਗਾ। ਸੋ ਇਹਦੇ ਚੋਂ 21% ਮਿਲੇਨੀਅਲ ਜਿਹੜੇ ਏਜ 28 ਤੋਂ 43 ਤਾਈਂ ਆ, ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ। ਤੇ ਜਨਰੇਸ਼ਨ ਜ਼ੀ ਦੇ ਅਡਲਟਸ ਜਿਹੜੇ 18 ਤੋਂ 27 ਆ, ਉਹ ਪੇਰੈਂਟਸ ਤੋਂ ਹੈਲਪ ਲੈ ਰਹੇ ਆ, ਕਿਉਂਕਿ ਉਹ ਕਹਿੰਦੇ ਈਵਨ ਦੋ ਜੌਬਸ ਕਰਦੇ ਆ ਪਰ ਰੈਂਟ ਹਾਈ ਆ, ਅਫੋਰਡ ਕਰਨਾ ਬੜਾ ਜਿਹੜਾ ਇਸ ਟਾਈਮ ਔਖਾ ਹੋਇਆ ਹੈਗਾ ਆ। ਬਿਲਕੁਲ ਹਰਜੋਤ ਸਿੰਘ ਜੀ। ਸੋ 2% ਦੀ ਇਨਫਲੇਸ਼ਨ ਦੇ ਉੱਤੇ ਕਦੋਂ ਅਮਰੀਕਾ ਆਊਗਾ, ਇਹਦੇ ਹਾਲ ਦੀ ਘੜੀ ਸੁਪਨੇ ਸਾਰੇ ਅਰਥ ਸ਼ਾਸਤਰੀ, ਫੈਡ ਰਿਜ਼ਰਵ ਤੇ ਵਾਈਟ ਹਾਊਸ ਜਿਹੜਾ ਲੈ ਰਿਹਾ ਆ, ਤੇ ਲੋਕ ਵੀ ਸੋਚ ਰਹੇ ਆ ਵੀ ਸ਼ਾਇਦ ਕਿਤੇ ਪਹੁੰਚੂਗੀ, ਪਰ ਅਜੇ ਉਹ ਦਿੱਲੀ ਥੋੜੀ ਦੂਰ ਲੱਗਦੀ ਆ, ਜਾਂ ਇੱਥੇ ਦੇ ਹਿਸਾਬ ਨਾਲ ਕਹੀਏ ਵੀ ਵਾਸ਼ਿੰਗਟਨ DC ਥੋੜਾ ਦੂਰ ਹੀ ਨਜ਼ਰ ਆ ਰਿਹਾ ਹੈ। ਹਰਭੁਪਿੰਦਰ ਸਿੰਘ ਹੋਣੀ ਕਹਿੰਦੇ ਵੀ ਟੈਕਸਸ 'ਚ ਪਹਿਲੀ ਵਾਰੀ ਗੈਸ $3 ਤਾਂ 20 ਸੈਂਟ ਦੀ ਹੋ ਗਈ ਆ। ਹੁਣ ਤੁਸੀਂ ਹਿਸਾਬ ਲਾਓ, ਭਰਾਵਾ ਸਾਡੇ ਤਾਂ ਕੈਲੀਫੋਰਨੀਆ 'ਚ ਤਾਂ ਬਹੁਤ ਬੁਰਾ ਹਾਲ। ਅਸੀਂ ਤਾਂ $3 ਵਾਲਾ ਦੇਖਿਆ ਨਹੀਂ, ਪਤਾ ਨਹੀਂ ਕਿੰਨੇ ਸਾਲ ਹੋ ਗਏ ਇਦਾਂ ਜਿਹੜਾ ਉਹ ਲੱਗ ਰਿਹਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਲਰਜੀ ਸੀਜ਼ਨ ਤੇਜ਼ ਹੋਣ ਜਾ ਰਿਹਾ ਹੈ ਨਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਤੇਜ਼ ਹਵਾਵਾਂ ਜਿਹੜੀ ਨਦਰਨ ਬਰੀਜ਼ ਦੇ ਨਾਲ ਬਹੁਤ ਜ਼ਿਆਦਾ ਪੋਲਨ ਉਹ ਇਸ ਹਫਤੇ ਹਵਾ ਦੇ ਵਿੱਚ ਹੋਊਗਾ। ਸੋ ਜਿਨ੍ਹਾਂ ਨੂੰ ਅਕਸਰ ਪੋਲਨ ਤੋਂ ਅਲਰਜੀ ਆ, ਸੀਜ਼ਨ ਉਹ ਆ ਗਿਆ ਆ, ਸੋ ਨੱਕ 'ਚ ਮਾਰਨ ਵਾਲੀ ਸਪਰੇਅ ਜਾਂ ਗੋਲੀ ਖਾਣ ਵਾਲੀ ਘਟਾ ਮਿੱਟੀ ਝਾੜੋ ਉਹਦੇ ਤੋਂ, ਤੇ ਉਹ ਉਸ ਨੂੰ ਜਿਹੜਾ ਉਹ ਹਿਸਾਬ ਦੇ ਨਾਲ ਰੱਖੋ। ਬਾਕੀ ਘਰੇਲੂ ਨੁਸਖਿਆਂ ਵਾਲਾ ਪ੍ਰੋਗਰਾਮ ਸੁਣਿਆ ਕਰੋ, ਉਹਦੇ ਵਿੱਚ ਕਈ ਜਿਹੜੇ ਨੁਸਖੇ ਆ ਅਲਰਜੀਆਂ ਤੋਂ ਬਚਣ ਵਾਲੇ ਵੀ ਜਿਹੜੇ ਦੱਸੇ ਜਾਂਦੇ ਆ। ਸੋ ਟਰੀਜ਼ ਕਹਿੰਦੇ ਫੁੱਲ ਬਲੂਮ 'ਚ ਨੇ, ਪੋਲਨ ਹਵਾ 'ਚ ਆ, ਸੋ ਬਹੁਤ ਸਾਰੇ ਲੋਕਾਂ ਨੂੰ ਅਲਰਜੀ ਦੀ ਸ਼ਿਕਾਇਤ ਹੁਣ ਹੋਣੀ ਜਿਹੜੀ ਉਹ ਸ਼ੁਰੂ ਹੋਊਗੀ। ਪਰ ਇਹਨਾਂ ਤੇਜ਼ ਹਵਾਵਾਂ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇ ਨਾਲ ਪੋਲਨ ਜਿਹੜੇ ਆ ਉਹ ਅਲਰਜੀਜ਼ ਆ ਉਹ ਕਾਫੀ ਵਧਣ ਜਾ ਰਹੀਆਂ ਨੇ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ, ਜੇ ਸਟਾਕ ਮਾਰਕੀਟ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ ਤਾਂ ਅੱਜ ਦੀ ਕਲੋਜ਼ਿੰਗ ਦੇ ਉੱਤੇ, ਮੰਗਲਵਾਰ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 236 ਪੁਆਇੰਟਾਂ ਦਾ ਇਜ਼ਾਫਾ ਹੋਇਆ, 39,005 ਦੇ ਉੱਤੇ ਇਹ ਕਲੋਜ਼ ਹੋਈ। S&P ਦੇ ਵਿੱਚ 57 ਪੁਆਇੰਟ ਵਧੇ, 5175 ਦੇ ਉੱਤੇ ਪਹੁੰਚੀ। ਨੈਸਡੈਕ 246 ਪੁਆਇੰਟ ਵੱਧ ਕੇ 16,266 ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ $2,164 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 4.15%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 71,451 ਤੇ ਇਥੀਰੀਅਮ 3980 $US ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 80 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 15 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਦੋ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਜਾਂ ਤੋਂ ਪਹਿਲਾਂ ਮੈਂ ਸ਼ੇਅਰ ਕਰਦਾ ਜਾਵਾਂ, ਜਿਹੜੇ ਮਾਰਕੀਟ ਵਾਚ ਦੇ ਵਿੱਚ ਆ ਉਹਨਾਂ ਦੇ ਇਦਾਂ ਦੇ ਆਰਟੀਕਲ ਆ ਰਹੇ, ਕਹਿੰਦੇ ਵੀ ਗਲੋਬਲ ਸਟਾਕ ਇੱਕ ਕਰੈਕਸ਼ਨ ਵੱਲ ਨੂੰ ਵੱਧ ਰਹੇ ਆ, ਪਰ ਬੇਅਰ ਮਾਰਕੀਟ ਨਹੀਂ ਹੋਊਗੀ, ਯਾਨੀ ਕਿ ਜ਼ਿਆਦਾ ਹੁਣ ਦੇਖੋ ਆਪਾਂ ਇਨਫਲੇਸ਼ਨ ਦੀ ਗੱਲ ਕਰ ਰਹੇ ਸੀਗੇ, ਪਰ ਮਾਰਕੀਟਸ ਜਿਹੜੀਆਂ ਰਿਕਾਰਡ ਤੋੜ ਆંકੜਿਆਂ ਦੇ ਵੱਲ ਨੂੰ ਇਹ ਪਾਰ ਕਰ ਰਹੀਆਂ ਆ, ਪਰ ਹੁਣ ਕਹਿੰਦੇ ਵੀ ਕਰੈਕਸ਼ਨ ਦਾ ਵਕਤ ਆ ਗਿਆ ਆ। ਦੂਜੇ ਪਾਸੇ ਸਿਟਾਡਲ ਦੇ ਜਿਹੜੇ ਕੈਨ ਗ੍ਰਿਫਨ ਆ, ਉਹਨਾਂ ਨੇ ਫੈਡ ਨੂੰ ਨਸੀਹਤ ਦਿੰਦੇ ਹੋਏ ਕਿਹਾ ਵੀ ਭਾਈ ਰੇਟ ਕੱਟਸ ਬਾੜੀ ਜਲਦੀ ਨਾ ਕਰ ਦਿਓ, ਹੌਲੀ ਹੌਲੀ ਕਰਿਓ, ਨਹੀਂ ਤਾਂ ਡਿਜ਼ਾਸਟਰ ਜਿਹੜਾ ਉਹ ਆਪਣੇ ਸਾਹਮਣੇ ਹੋਊਗਾ। ਸੋ ਅਜੇ ਵੀ ਆਉਣ ਵਾਲਾ ਸਮਾਂ ਜਿਹੜਾ ਅਰਥਚਾਰੇ ਨੂੰ ਲੈ ਕੇ ਆ ਉਹ ਧੁੰਦਲਾ ਹੀ ਆ, ਉਹ ਡਗਮਗਾ ਹੀ ਜਿਹੜਾ ਹੋ ਰਿਹਾ ਆ। ਸੋ ਇਸ਼ਾਰੇ ਕੁਛ ਹੋ ਰਹੇ ਆ, ਰਾਈਟ ਨਾਓ ਕੁਛ ਹੋਰ ਹੋ ਰਿਹਾ ਆ। ਜਿਹੜੇ ਸਮਝ ਰੱਖਦੇ ਇਹਨਾਂ ਸਾਰੀਆਂ ਚੀਜ਼ਾਂ ਦੀ, ਉਹ ਬਹੁਤ ਧਿਆਨ ਦੇ ਨਾਲ ਜਿਹੜਾ ਇਸ ਟਾਈਮ ਚੱਲ ਰਹੇ ਆ। ਤੇ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ, ਤੇ ਜਿੰਨੇ ਵੀ ਸਾਡੇ ਸਰੋਤੇ ਦੱਸਦੇ ਜਾਈਏ, ਬਰਾੜਸ਼ਾਹ ਗੁਰਦੁਆਰਾ ਸਾਹਿਬ ਜੋ ਸੈਕਰਾਮੈਂਟੋ ਦੇ ਵਿੱਚ ਆ, ਉੱਥੇ ਨਗਰ ਕੀਰਤਨ ਹੋਣੇ ਆ। ਦੂਸਰਾ ਨਗਰ ਕੀਰਤਨ ਹੋਣਾ ਇਸ ਸਾਲ ਜਿਹੜਾ ਹੋਣਾ ਆ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ। ਸੋ ਆਉਂਦੀ 24 ਮਾਰਚ ਨੂੰ, ਸੋ ਉਸ ਸੰਬੰਧ ਦੇ ਵਿੱਚ ਜਿਹੜੇ ਸਮਾਗਮ ਸ਼ਾਮ ਦੇ ਹੋਣਗੇ ਉਹ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਜਿਹੜੇ ਉਹ ਲਾਈਵ ਪੇਸ਼ ਕੀਤੇ ਜਾਣਗੇ, ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਦੇ ਉੱਤੇ। ਤੇ ਹੁਣ ਆਪਾਂ ਲੈਣੇ ਜੀ ਇਜਾਜ਼ਤ। ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।